ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਜੀ ਅੱਜ 7 ਅਗਸਤ ਦਿਨ ਹੈਗਾ ਜੀ ਵੀਰਵਾਰ, ਤੇ ਸ਼ਾਮ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦੇ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਪ੍ਰਵੀਨ ਜੀ ਕਰਦੇ ਹਾਂ ਜੋ ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰਸ ਲੱਗੀਆਂ ਆ ਉਸ ਦੀ ਅਪਡੇਟ ਦੇ ਨਾਲ। ਇਸ ਤੋਂ ਇਲਾਵਾ ਜਿਹੜੀ ਗਿਫਟ ਫਾਇਰ ਲੱਗੀ ਆ ਉਹਦੀ ਅਪਡੇਟ ਦੱਸਦੇ ਹਾਂ, ਤੇ ਉਸ ਦੇ ਨਾਲ ਨਾਲ ਵੈਂਚੂਰਾ ਕਾਉਂਟੀ ਦੇ ਵਿੱਚ ਇੱਕ ਹੋਰ ਅੱਗ ਲੱਗ ਚੁੱਕੀ ਆ ਪੀਰੂ ਤੇ ਕੈਸਟਿਕ ਦੇ ਇਲਾਕਿਆਂ ਦੇ ਨਜ਼ਦੀਕ, ਜਿਸ ਕਰਕੇ ਉੱਥੇ ਇਵੈਕੂਏਸ਼ਨਸ ਆਰਡਰ ਜਿਹੜੇ ਆ ਉਹ ਜਾਰੀ ਕਰਨੇ ਪਏ ਸੀਗੇ। ਸੋ ਕਹਿੰਦੇ ਵੀ ਇਹ ਅੱਗ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ। ਕੈਨੀਅਨ ਫਾਇਰ ਜੋ ਕਿ ਪਹਿਲਾਂ 30 ਏਕੜ ਦੇ ਵਿੱਚ ਸੀ, ਪਰ 2 ਘੰਟਿਆਂ ਦੇ ਵਿੱਚ ਇਹ ਜਿਹੜੀ ਅੱਗ ਆ 1000 ਏਕੜ ਦੇ ਵਿੱਚ ਫੈਲ ਚੁੱਕੀ ਆ। ਸੋ ਵੈਂਚੂਰਾ ਕਾਉਂਟੀ ਦੇ ਅਧਿਕਾਰੀਆਂ ਨੇ ਇਸ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਆ। ਹੋਲਸਰ ਕੈਨੀਅਨ ਰੋਡ ਤੋਂ ਇਹ ਜਿਹੜੀ ਅੱਗ ਤਕਰੀਬਨ ਦੁਪਹਿਰ 2 ਵਜੇ ਜਿਹੜੀ ਉਹ ਸ਼ੁਰੂ ਹੋਈ ਸੀ, ਤੇ ਫਿਰ I-5 ਤੇ 126 ਜਿੱਥੇ ਮਿਲਦਾ ਆ ਉੱਥੇ ਤੱਕ ਵੀ ਇਹ ਅੱਗ ਫੈਲ ਚੁੱਕੀ ਆ। ਉਧਰ ਗਿਫਟ ਫਾਇਰ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਲ ਰਹੀ ਆ, ਉਹ ਤਕਰੀਬਨ 1 ਲੱਖ ਏਕੜ ਦੇ ਵਿੱਚ ਫੈਲ ਚੁੱਕੀ ਹੈ। ਕਈ ਥਾਵਾਂ ਦੇ ਉੱਤੇ ਰਿਪੋਰਟ 1 ਲੱਖ ਏਕੜ ਤੋਂ ਵੱਧ ਵੀ ਜਿਹੜੀ ਉਹ ਦੱਸੀ ਜਾ ਰਹੀ ਆ। ਤੇ ਇਸ ਸਾਲ ਦੀ ਸਭ ਤੋਂ ਵੱਡੀਆਂ ਅੱਗਾਂ ਦੇ ਵਿੱਚੋਂ ਇੱਕ ਜਿਹੜੀ ਗਿਫਟ ਫਾਇਰ ਆ ਜੋ ਕਿ 2 ਕਾਉਂਟੀਜ਼ ਦੇ ਵਿੱਚ ਆ, ਸੈਨ ਲੂਇਸ ਓਬਿਸਪੋ ਤੇ ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ ਵਧੀ ਹੋਈ ਆ। ਸੋ 9% ਤੱਕ ਇਸ ਨੂੰ ਅਜੇ ਤੱਕ ਕੰਟੇਨ ਕਰਨ 'ਚ ਕਾਮਯਾਬੀ ਜਿਹੜੀ ਉਹ ਮਿਲੀ ਆ। ਉਧਰ ਸਨੋਮਾ ਲੇਕ ਨਾਪਾ ਦੇ ਜਿਹੜੇ ਕੈਲ ਫਾਇਰ ਦੇ ਯੂਨਿਟਸ ਆ ਉਹ ਵੀ ਇਸ ਅੱਗ ਨੂੰ ਕਾਬੂ ਪਾਉਣ ਦੇ ਲਈ ਗਏ ਹੋਏ ਆ। 800 ਤੋਂ ਵੱਧ ਜਿਹੜੇ ਸਟਰਕਚਰਸ ਆ ਸੈਨ ਲੂਇਸ ਓਬਿਸਪੋ ਤੇ ਸੈਂਟਾ ਬਾਰਬਰਾ ਦੀ ਕਾਉਂਟੀਜ਼ ਦੇ ਵਿੱਚ, ਉਹਨਾਂ ਦੇ ਉੱਤੇ ਖਤਰਾ ਲਗਾਤਾਰ ਮੰਡਰਾ ਰਿਹਾ ਆ ਤੇ ਇਹ ਅੱਗ ਲਗਾਤਾਰ ਵੱਡੀ ਹੁੰਦੀ ਜਾ ਰਹੀ ਆ। ਹਾਂਜੀ ਬਿਲਕੁਲ। ਸੋ ਬਚਾਅ ਕਾਰਜ ਵੀ ਜਾਰੀ ਨੇ ਤੇ ਇਵੈਕੂਏਸ਼ਨ ਆਰਡਰ ਵੀ ਜਾਰੀ ਕੀਤੇ ਗਏ ਨੇ। ਅਗਲੀ ਖਬਰ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਇਸ ਖਬਰ ਉੱਤੇ ਸਿਆਸਤ ਵੀ ਭਖੀ ਹੈ ਤੇ ਚਰਚਾ ਵੀ ਕਾਫੀ ਹੋ ਰਹੀ ਹੈ ਵੀ ਫ੍ਰੈਜ਼ਨੋ ਨੇ ਆਪਣੇ ਆਪ ਨੂੰ ਜਿਹੜੇ ਸੈਂਚੁਰੀ ਸਿਟੀ ਸੀਗੇ ਉਸ ਲਿਸਟ ਦੇ ਵਿੱਚੋਂ ਬਾਹਰ ਕੱਢ ਲਿਆ। ਇਹਨਾਂ ਦੇ ਜਿਹੜੇ ਇੱਥੋਂ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਉਸ ਤੋਂ ਬਾਅਦ ਫ੍ਰੈਜ਼ਨੋ ਦੇ ਵਿੱਚ ਜਿਹੜੇ ਦੂਜੇ ਇਮੀਗ੍ਰੈਂਟ ਲੋਕ ਨੇ ਵੱਖ-ਵੱਖ ਭਾਈਚਾਰਿਆਂ ਤੋਂ, ਵੱਖ-ਵੱਖ ਦੇਸ਼ਾਂ ਤੋਂ, ਉਹਨਾਂ ਦੇ ਮਨਾਂ ਦੇ ਉੱਤੇ ਇਸ ਖਬਰ ਦਾ ਜਿਹੜਾ ਜਾਂ ਇਸ ਲਿਸਟ ਦੇ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਇਸ ਦੇ ਉੱਤੇ ਖਾਸੀ ਪ੍ਰਤੀਕਿਰਿਆ ਦਿੱਤੀ ਹੈ। ਮੇਅਰ ਜਿਹੜੇ ਜੈਰੀ ਡਾਇਰ ਨੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਹਨੂੰ ਡਿਫੈਂਡ ਕੀਤਾ। ਉਹ ਕਹਿੰਦੇ ਵੀ ਜਿਹੜੀ ਇਹਦੇ ਵਿੱਚ ਲਿਸਟ ਦੇ ਵਿੱਚ ਸ਼ਾਮਲ ਹੋਣਾ ਜਿਹੜਾ ਉਹ ਸਹੀ ਨਹੀਂ ਸੀਗਾ ਤੇ ਇਹ ਰਿਫਲੈਕਟ ਕਰ ਰਿਹਾ ਸੀ ਸਿਟੀ ਦੀਆਂ ਪਾਲਿਸੀਜ਼ ਨੂੰ, ਪ੍ਰੈਕਟਿਸਿਸ ਨੂੰ ਤੇ ਨਾਲ ਹੀ ਉਹ ਕਹਿੰਦੇ ਵੀ ਜਿਹੜਾ ਫੈਡਰਲ ਏਜੰਸੀਜ਼ ਦੇ ਨਾਲ ਸਾਡਾ ਕੋਆਪਰੇਸ਼ਨ ਆ ਉਹਨੂੰ ਵੀ ਅਸੀਂ ਜਿਹੜਾ ਉਹ ਪ੍ਰਭਾਵਿਤ ਕਰ ਰਹੇ ਸਾਂ। ਜਦਕਿ ਦੂਜੇ ਪਾਸੇ ਇਸੇ ਮਾਮਲੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਫਿਲ ਐਰਬੈਲੋ ਜਿਹੜੇ ਨੇ, ਜਿਹੜੇ ਕਿ ਕਾਂਗਰੈਸ਼ਨਲ ਕੈਂਡੀਡੇਟ ਰਹਿ ਚੁੱਕੇ ਨੇ ਫ੍ਰੈਜ਼ਨੋ ਤੋਂ ਕਈ ਦਫਾ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਲਾ ਸੂਟ ਫਾਈਲ ਜ਼ਰੂਰ ਕਰਨਗੇ, ਕਿਉਂਕਿ ਉਹ ਕਹਿੰਦੇ ਵੀ ਲੋਕਾਂ ਦੇ ਨਾਲ ਇਹ ਖਿਲਵਾੜ ਆ। 2 ਮਹੀਨੇ ਜਦੋਂ ਕਹਿੰਦੇ ਵੀ ਜਦੋਂ ਉਹ ਆਪਦੀ ਜੌਬ ਤੋਂ ਛੱਡ ਕੇ ਗਏ ਸੀਗੇ, ਉਹਨਾਂ ਨੂੰ ਫਾਇਰ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਉਹ ਕਹਿੰਦੇ ਵੀ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੀ ਸਿਟੀ ਦੇ ਨਾਲ ਉਹ ਗੱਲਬਾਤ ਨਹੀਂ ਰਹੀ ਜਿਹੜੀ ਪਹਿਲਾਂ ਸੀਗੀ। ਤੇ ਹੁਣ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੱਕ ਲਾ ਸੂਟ ਜਿਹੜਾ ਉਹ ਆਪਣੇ ਟਰਮੀਨੇਸ਼ਨ ਦੇ ਵਿਰੁੱਧ ਤੇ ਇਸ ਜਿਹੜਾ ਉਹਨਾਂ ਨੇ ਫੈਸਲਾ ਲਿਆ ਆਪਣੇ ਆਪ ਨੂੰ ਸੈਂਚੁਰੀ ਸਿਟੀ ਦੇ ਵਿੱਚੋਂ ਬਾਹਰ ਕੱਢਣ ਦਾ, ਉਸ ਮਾਮਲੇ ਦੇ ਵਿਰੁੱਧ ਜਿਹੜਾ ਉਹ ਮੈਂ ਫਾਈਲ ਕਰਨ ਜਾ ਰਿਹਾ। ਇੱਥੇ ਇਹ ਵੀ ਦੱਸ ਦਈਏ ਕਿ ਫ੍ਰੈਜ਼ਨੋ ਕੈਲੀਫੋਰਨੀਆ ਦਾ ਇੱਕ ਅਜਿਹਾ ਸ਼ਹਿਰ ਹੈ, ਇੱਕ ਅਜਿਹਾ ਇਲਾਕਾ ਜਿੱਥੇ
ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਜਿਹੜੇ ਨੇ ਵੱਖ-ਵੱਖ ਮੁਲਕਾਂ ਤੋਂ ਰਹਿੰਦੇ ਨੇ ਤੇ ਹੁਣ ਜਿਹੜੇ ਮੇਅਰ ਜੈਰੀ ਡਾਇਰ ਨੇ ਉਹ ਕਹਿੰਦੇ ਵੀ ਅਸੀਂ ਹੋਰ ਜ਼ਿਆਦਾ ਜਿਹੜਾ ਫੈਡ ਦੀਆਂ ਜਿਹੜੀਆਂ ਵੀ ਏਜੰਸੀਜ਼ ਨੇ ਜਾਂ ਉਹਨਾਂ ਦੇ ਜਿਹੜੇ ਏਜੰਟਸ ਨੇ ਉਹਨਾਂ ਦੇ ਨਾਲ ਅਸੀਂ ਹੋਰ ਜ਼ਿਆਦਾ ਨਹੀਂ ਖੇਬੜ ਸਕਦੇ। ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ, ਪਰ ਇਸ ਫੈਸਲੇ ਦੀ ਜਿੱਥੇ ਸ਼ਲਾਘਾ ਹੋਣੀ ਸੀ ਉਹ ਤਾਂ ਹੋਣੀ ਹੀ ਸੀ, ਪਰ ਇਹਦੀ ਸ਼ਲਾਘਾ ਦੇ ਨਾਲੋਂ ਆਲੋਚਨਾ ਹੋਰ ਜ਼ਿਆਦਾ ਹੋ ਰਹੀ ਹੈ। ਜੀ, ਜਿਨ੍ਹਾਂ ਦੀਆਂ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਸੋਲਰ ਪੈਨਲ ਲੱਗੇ ਆ ਉਹਨਾਂ ਦੇ ਲਈ ਅੱਜ ਇੱਕ ਵੱਡੀ ਜਿੱਤ ਹੋਈ ਆ। ਜੀ, ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਇਨਵਾਇਰਨਮੈਂਟਲ ਗਰੁੱਪਸ ਦੇ ਵੱਲ ਜਿਹੜਾ ਆ ਉਹ ਫੈਸਲਾ ਦਿੰਦੇ ਹੋਏ ਆਖਿਆ ਆ ਸਰਬਸੰਮਤੀ ਦੇ ਨਾਲ ਸੁਪਰੀਮ ਕੋਰਟ ਦੇ ਜਿਹੜੀ ਬੈਂਚ ਆ ਉਹਨਾਂ ਨੇ ਵੋਟ ਜਿਹੜੀ ਉਹ ਕੀਤੀ ਤੇ ਲੋਅਰ ਕੋਰਟ ਆ ਹੇਠਲੀ ਅਦਾਲਤ ਨੂੰ ਕਿਹਾ ਵੀ ਆਪਣੇ ਉਸ ਫੈਸਲੇ ਨੂੰ ਮੁੜ ਵਿਚਾਰ ਕਰੋ, ਰੀਵਿਜ਼ਿਟ ਕਰੋ, ਜਿਹਦੇ ਵਿੱਚ ਜਿਹੜੀਆਂ ਸੋਲਰ ਪੈਨਲ ਓਨਰਸ ਆ ਉਹਨਾਂ ਨੂੰ ਜਿਹੜੀਆਂ ਪੇਮੈਂਟਸ ਰਿਡਿਊਸ ਕੀਤੀਆਂ ਸੀਗੀਆਂ ਵੀ ਬਿਜਲੀ ਜਿਹੜੀ ਉਤਪਾਦ ਕਰਕੇ ਬਣਾ ਕੇ ਜਿਹੜੀ ਉਹ ਵਾਪਸ ਵੇਚਦੇ ਆ ਵੀ ਉਹਦੇ ਤੁਸੀਂ ਮਨੀ ਇਹਨਾਂ ਨੂੰ ਬਹੁਤ ਘੱਟ ਦੇ ਰਹੇ ਹੈਗੇ ਆ। ਜਸਟਿਸਿਸ ਨੇ ਇਹ ਰੂਲ ਨਹੀਂ ਕੀਤਾ, ਇਸ ਚੀਜ਼ ਦੇ ਉੱਤੇ ਨਹੀਂ ਰੂਲ ਕੀਤਾ ਵੀ ਸੋਲਰ ਪ੍ਰੋਗਰਾਮ ਲੀਗਲ ਆ ਜਾਂ ਨਹੀਂ ਲੀਗਲ ਆ, ਵੀ ਕੋਰਟ ਅਪੀਲ ਕਹਿੰਦੇ ਵੀ ਉਹ ਉਸ ਦਾ ਮੁਲਾਂਕਣ ਜਿਹੜੀ ਉਹ ਕਰੇਗੀ। ਹੇਠਲੀ ਅਦਾਲਤ ਨੇ ਜਿਹੜਾ ਆ ਇੱਕ ਟਾਈਮ ਦੇ ਉੱਤੇ ਯੂਟਿਲਿਟੀ ਕੰਪਨੀਜ਼ ਦੇ ਹੱਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਫੈਸਲਾ ਸੁਣਾਇਆ ਸੀ, ਜਿਸ ਵਿੱਚ ਉਹਨਾਂ ਨੇ ਜਿਹੜੀਆਂ ਐਕਸੈਸ ਪਾਵਰ ਬੈਕ ਆ ਉਸ ਦੀ ਜਿਹੜੀ ਲੋਅਰ ਪੇਮੈਂਟਸ ਆ ਇੱਕ ਹਿਸਾਬ ਦੇ ਨਾਲ ਉਹਨੂੰ ਮਨਜ਼ੂਰੀ ਦਿੱਤੀ ਸੀਗੀ। ਪਰ ਅੱਜ ਜਿਹੜੇ ਲੋਕਾਂ ਦੇ ਦੁਆਰਾ ਤੇ এনवायरमेंटल ਗਰੁੱਪਸ ਨੇ ਕਿਹਾ ਸੀਗਾ ਵੀ ਲੋਕਾਂ ਨੇ ਛੱਤਾਂ ਦੇ ਉੱਤੇ ਜਿਹੜੇ ਰੂਫਟਾਪ ਸੋਲਰ ਇਸੇ ਲਈ ਜਿਹੜੇ ਉਹ ਲਵਾਏ ਹੋਏ ਆ ਵੀ ਕੁਛ ਨਾ ਕੁਛ ਭਾਈ ਸਾਨੂੰ ਬਾਅਦ ਦੇ ਵਿੱਚ ਬਚੇ ਵੀ ਤੇ ਜਿਹੜੀ ਐਕਸਟਰਾ ਬਿਜਲੀ ਅਸੀਂ ਪ੍ਰੋਡਿਊਸ ਕਰ ਰਹੇ ਆ ਉਹਦਾ ਸਾਨੂੰ ਕੋਈ ਮੁੱਲ ਵੀ ਜਿਹੜਾ ਉਹ ਮਿਲੇ। ਜਿੰਨਿਆਂ ਦੇ ਵੀ ਸੋਲਰ ਲੱਗੇ ਉਹਨਾਂ ਨੇ NEM 1 NEM 2 NEM 3 ਜਿਹੜੇ ਆ ਉਹ ਪ੍ਰੋਗਰਾਮਸ ਦੇ ਬਾਰੇ ਸੁਣਿਆ। ਤਕਰੀਬਨ ਹੁਣ ਜਿੰਨੇ ਵੀ ਨਵੇਂ ਲੱਗਦੇ ਆ ਉਹ NEM 3 ਦੇ ਵਿੱਚ ਆ ਰਹੇ ਆ। ਯੂਟਿਲਿਟੀ ਕੰਪਨੀਜ਼ ਦਾ ਇਹ ਕੋਸ਼ਿਸ਼ ਆ ਵੀ ਸਾਰੇ ਦੇ ਸਾਰੇ ਜਿਹੜੇ ਸੋਲਰ ਲਵਾਏ ਬੈਠੇ ਆ ਉਹਨਾਂ ਨੂੰ NEM 3 ਦੇ ਵਿੱਚ ਪਾਇਆ ਜਾਵੇ ਤਾਂ ਜੋ ਉਹਨਾਂ ਨੂੰ ਬਹੁਤ ਘੱਟ ਮਨੀ ਐਕਸਟਰਾ ਜਿਹੜੀ ਪਾਵਰ ਜਨਰੇਸ਼ਨ ਦੀ ਜਿਹੜੀ ਉਹ ਦੇਣੀ ਜਿਹੜੀ ਉਹ ਪਵੇ। ਸੋ ਇਹ ਹੁਣ ਜਿਹੜੇ ਨਵੇਂ ਰੇਟਸ ਆ ਉਹ ਚੱਲ ਰਹੇ ਆ। ਪਰ ਅੱਜ ਜਿਹੜੀ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਪੇਮੈਂਟਸ ਰਿਡਿਊਸ ਕਰਨ ਵਾਲਾ ਫੈਸਲਾ ਆ ਹੇਠਲੀਆਂ ਅਦਾਲਤਾਂ ਦਾ ਉਸ ਦੇ ਉੱਤੇ ਉਹਨਾਂ ਨੂੰ ਮੁੜ ਵਿਚਾਰ ਜਿਹੜਾ ਉਹ ਕਰਨ ਦੀ ਜ਼ਰੂਰਤ ਆ, ਰੀਵਿਜ਼ਿਟ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋਲਰਸ ਦਾ ਬਹੁਤ ਜ਼ਿਆਦਾ ਜਿਹੜਾ ਵਧਣਾ ਉਹਦੇ ਵਿੱਚ ਇਹ ਇੱਕ ਕਾਰਨ ਸੀਗਾ ਵੀ ਜਿੰਨੀ ਐਕਸਟਰਾ ਬਿਜਲੀ ਬਣਦੀ ਸੀ ਉਹਦੀ ਲੋਕਾਂ ਨੂੰ ਮਨੀ ਬੈਕ ਆਉਣੀ ਜ਼ਿਆਦਾ ਮਿਲਦੀ ਸੀ। ਜੀ, ਇੱਕ ਤਾਜ਼ਾ ਖਬਰ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜਿਹੜੇ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਸਾਈਨ ਕੀਤਾ ਤੇ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਕਾਲਜਸ ਨੇ ਉਹਨਾਂ ਨੂੰ ਇੱਕ ਡਾਟਾ ਜਿਹੜਾ ਉਹ ਸਬਮਿਟ ਕਰਾਉਣਾ ਪਊਗਾ ਜਿਹਦੇ ਨਾਲ ਇਹ ਪ੍ਰੂਵ ਹੋਊਗਾ ਜਾਂ ਉਹਨਾਂ ਨੂੰ ਸਾਬਤ ਕਰਨਾ ਪਊਗਾ ਵੀ ਉਹ ਐਡਮਿਸ਼ਨਸ ਦੇ ਵਿੱਚ ਕਿਸੇ ਵੀ ਮਾਮਲੇ ਦੇ ਵਿੱਚ ਰੇਸ ਜਿਹੜੀ ਆ ਉਹਨੂੰ ਨਹੀਂ ਕੰਸੀਡਰ ਕਰ ਰਹੇ। ਅਸਲ ਦੇ ਵਿੱਚ 2023 ਦੇ ਵਿੱਚ ਵੀ ਇਹ ਮਾਮਲਾ ਕਾਫੀ ਤੂੜ ਫੜ ਗਿਆ ਸੀਗਾ। ਸੁਪਰੀਮ ਕੋਰਟ ਨੇ ਰੂਲ ਕੀਤਾ ਸੀਗਾ ਵੀ ਜਿਹੜੀਆਂ ਵੀ ਜਿੱਥੇ ਕਿਤੇ ਵੀ ਐਡਮਿਸ਼ਨਸ ਦੇ ਮਾਮਲੇ ਦੇ ਵਿੱਚ ਜਿੱਥੇ ਕਿਤੇ ਵੀ ਇਹ ਰੇਸ ਦੇਖੀ ਜਾ ਰਹੀ ਹੈ ਜਾਂ ਕਿਤੇ ਵੀ ਸਟੂਡੈਂਟਸ ਨੂੰ ਇਹ ਕਹਿਣ ਦੇ ਲਈ ਕਿ ਉਹਨਾਂ ਨੇ ਕਲਾਸਿਸ ਦਾ ਸਾਈਜ਼ ਦੇਖਣਾ ਜਾਂ ਕੁਝ ਵੀ ਕਿਸੇ ਵੀ ਆਧਾਰ ਦੇ ਉੱਤੇ ਉਹ ਕਹਿੰਦੇ ਵੀ ਕਿਸੇ ਦੀ ਨਸਲ ਦੇਖਣਾ ਜਾਂ ਉਸ ਆਧਾਰ ਦੇ ਉੱਤੇ ਕੋਈ ਮਾਮਲਾ ਫੈਸਲਾ ਲੈਣਾ ਇਹ ਗਲਤ ਆ। ਟਰੰਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਕਾਲਜ ਨੇ ਉਹ ਪਰਸਨਲ ਸਟੇਟਮੈਂਟ ਲੈਂਦੇ ਨੇ ਕਈ ਮਾਮਲਿਆਂ ਦੇ ਵਿੱਚ ਤੇ ਕਈ ਮਾਮਲਿਆਂ ਦੇ ਵਿੱਚ ਉਹ ਰੇਸ ਨੂੰ ਜਿਹੜਾ ਉਹ ਕੰਸੀਡਰ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਜਿਹੜਾ ਉਹਦੇ ਨਾਲ ਕਈ ਵਾਰੀ ਜ਼ਿਆਦਤੀ ਵੀ ਹੋ ਜਾਂਦੀ ਹੈ ਸਟੂਡੈਂਟ ਦੇ ਨਾਲ। ਉਹ ਕਹਿੰਦੇ ਵੀ ਇਹ ਜਿਹੜਾ ਜਿਹੜੀ ਇਹ ਪ੍ਰੈਕਟਿਸ ਹੈ ਤੇ ਜਿਹੜੀ ਇਹ ਲਗਾਤਾਰ ਮਸਲੇ ਨੇ ਇਹਨਾਂ ਨੂੰ ਦੇਖਿਆ ਜਾਊਗਾ ਹੁਣ ਇਲੀਗਲ ਡਿਸਕ੍ਰਿਮੀਨੇਸ਼ਨ ਦੇ ਤੌਰ ਤੇ। ਨਾਲ ਇਹ ਵੀ ਹੈ ਵੀ ਉਹਨਾਂ ਨੇ ਬਰਾਊਨ ਯੂਨੀਵਰਸਿਟੀ ਜਾਂ ਕੋਲੰਬੀਆ ਯੂਨੀਵਰਸਿਟੀ ਦੇ ਨਾਲ ਵੀ ਨੈਗੋਸ਼ੀਏਟ ਕੀਤਾ ਤੇ ਉਹ ਕਹਿੰਦੇ ਵੀ ਕਈ ਮਾਮਲਿਆਂ ਦੇ ਵਿੱਚ ਹੁਣ ਜਿਹੜੇ ਵਿਦਿਅਕ ਅਦਾਰੇ ਨੇ ਅਸੀਂ ਉਹਨਾਂ ਦੇ ਨਾਲ ਹੁਣ ਜ਼ਿਆਦਾ ਜਿਹੜੀ ਆ ਉਹ ਨੈਗੋਸ਼ੀਏਸ਼ਨ ਨਹੀਂ ਕਰਾਂਗੇ ਜਾਂ ਜ਼ਿਆਦਾ ਬਹਿਸਬਾਜ਼ੀ ਨਹੀਂ ਕਰਾਂਗੇ। ਜੇਕਰ ਉਹ ਅਦਾਰੇ ਖਾਸ ਕਰਕੇ ਬਰਾਊਨ ਯੂਨੀਵਰਸਿਟੀ ਤੇ ਕੋਲੰਬੀਆ ਯੂਨੀਵਰਸਿਟੀ ਜੇਕਰ ਉਹ ਨੈਗੋਸ਼ੀਏਸ਼ਨ ਕਰ ਲੈਂਦੇ ਨੇ ਤੇ ਕੁਝ ਮਾਮਲਿਆਂ ਦੇ ਵਿੱਚ ਫੈਡ ਦੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਕਰ ਲੈਂਦੇ ਨੇ ਤਾਂ ਫਿਰ ਜਿਹੜੀ ਉਹਨਾਂ ਦੀ ਰੋਕੀ ਹੋਈ ਮਨੀ ਆ ਉਹਨੂੰ ਅਸੀਂ ਰੀਸਟੋਰ ਕਰ ਦਿਆਂਗੇ। ਸੋ ਇਹ ਇੱਕ ਤਰੀਕੇ ਦੇ ਨਾਲ ਚੰਗਾ ਕਦਮ ਜਿਹੜਾ ਉਹ ਕਿਹਾ ਜਾ ਸਕਦਾ ਕਿਉਂਕਿ ਬਹੁਤ ਥਾਵਾਂ ਦੇ ਉੱਤੇ ਇਹ ਜਿਹੜੀ ਚੀਜ਼ ਦੇਖੀ ਗਈ ਸੀਗੀ ਵੀ ਰੇਸ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਕਈ ਲੋਕਾਂ ਦੇ ਨਾਲ ਜਿਹੜੀ ਹੱਕਮਾਰੀ ਆ ਉਹ ਵੀ ਹੋ ਗਈ ਸੀ ਤੇ ਵਿਦਿਅਕ ਅਦਾਰੇ ਇਸ ਮਾਮਲੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਾਂਹ ਵੀ ਨਹੀਂ ਫੜਾਉਂਦੇ ਸੀਗੇ ਤੇ ਉਹਨਾਂ ਦੀ ਜਵਾਬਦੇਹੀ ਵੀ ਨਹੀਂ ਸੀ। ਜੀ ਅਗਲੀ ਜਿਹੜੀ ਪ੍ਰਵੀਨ ਜੀ ਆਪਾਂ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਂਦੇ ਆ ਸੈਕਰਾਮੈਂਟੋ ਦੇ ਇਲਾਕੇ ਚੋਂ ਇਹ ਖਬਰ ਆ ਰਹੀ ਆ ਫਲੋਰਿਨ ਰੋਡ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਗੋਲੀकांड ਵਾਪਰਿਆ ਜਿਸ ਕਰਕੇ ਇੱਕ 11 ਸਾਲ ਦਾ ਜਿਹੜਾ ਬੱਚਾ ਆ ਉਸ
ਦੇ ਇੰਜਰੀਜ਼ ਜਿਹੜੀਆਂ ਹੋਈਆਂ ਆ ਉਸ ਤੇ ਸੱਟ ਕਹਿ ਲਓ ਵੀ ਗੋਲੀ ਜਿਹੜੀ ਉਹ ਲੱਗੀ ਆ। ਸੈਕਰਾਮੈਂਟੋ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਦੱਸਿਆ ਵੀ ਇਹ ਕੱਲ ਰਾਤ ਤਕਰੀਬਨ 11:30 ਵਜੇ ਇਹ ਗੋਲੀकांड ਉੱਥੇ ਵਾਪਰਦਾ ਆ। 25 ਸਾਲਾਂ ਦਾ ਰੋਬਰਟੋ ਰੈਂਜਲ ਨਾਂ ਦਾ ਜਿਸ ਨੂੰ ਸਸਪੈਕਟ ਮੰਨਿਆ ਜਾ ਰਿਹਾ ਆ, ਕਹਿੰਦੇ ਵੀ ਇਹ ਪੈਗ ਸ਼ੈਗ ਲਾ ਰਿਹਾ ਸੀਗਾ ਕਈਆਂ ਦੇ ਨਾਲ, ਆਪਣੇ ਗਵਾਂਢੀਆਂ ਦੇ ਨਾਲ ਇਹ ਝਗੜੇ ਦੇ ਵਿੱਚ ਪਿਆ, ਜਿਸ ਤੋਂ ਬਾਅਦ ਦੇ ਵਿੱਚ ਇਹ ਗੋਲੀकांड ਹੋਇਆ। ਇਸ ਨੂੰ ਬਾਅਦ ਚ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਤੇ ਵਿਦਆਊਟ ਬੇਲ ਇਹਨੂੰ ਸੈਕਰਾਮੈਂਟੋ ਕਾਉਂਟੀ ਜੇਲ੍ਹ ਦੇ ਵਿੱਚ ਸੁੱਟਿਆ ਹੈਗਾ ਆ। ਸੋ 11 ਸਾਲਾਂ ਦਾ ਬੱਚਾ ਕਹਿੰਦੇ ਵੀ ਇਹ ਸ਼ੂਟਿੰਗ ਦੇ ਵਿੱਚ ਹਰਟ ਹੋ ਗਿਆ, ਜਿੱਥੇ ਇਹ ਲੜਾਈ ਝਗੜਾ ਕਰਕੇ ਇਸ ਦੇ ਬਾਅਦ ਚ ਗੋਲੀਆਂ ਚਲਾਈਆਂ। ਜੀ, ਟਰੰਪ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੇ ਹੁਣ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਇੱਕ ਆਰਡਰ ਦੇ ਉੱਤੇ ਜਿਹੜਾ ਉਹ ਪਾਬੰਦੀ ਲਾਉਣ ਦੀ ਮੰਗ ਕੀਤੀ, ਜਿਹੜਾ ਕਿ ਇਮੀਗ੍ਰੇਸ਼ਨ ਦੇ ਮਾਮਲੇ ਦੇ ਨਾਲ ਜੁੜਿਆ ਹੋਇਆ। ਇਹਦੇ ਵਿੱਚ ਇਹ ਮਾਮਲਾ ਸੀਗਾ ਜਿਹੜਾ 2 US ਸਿਟੀਜ਼ਨਸ ਨੂੰ ਸਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ ਰੋਕਣ ਦਾ ਮਾਮਲਾ ਸੀਗਾ। ਆ ਜਿਹੜੀ ਐਮਰਜੈਂਸੀ ਪਟੀਸ਼ਨ ਹੈ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕੋਰਟ ਜਿਹੜਾ ਉਸ ਦੇ ਉੱਤੇ ਜਿਹੜਾ ਆਰਡਰ ਜਾਰੀ ਕੀਤਾ ਉਹਨੂੰ ਰੱਦ ਕਰੇ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਿਹੜੀ ਪ੍ਰੋਸੀਡਿੰਗਸ ਨੇ ਉਹਨਾਂ ਨੂੰ ਅੱਗੇ ਵਧਾਇਆ ਜਾ ਸਕੇ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਇੱਕ ਜਦੋਂ LA ਦੇ ਵਿੱਚ ਰੇਡਸ ਕੀਤੀਆਂ ਗਈਆਂ ਸੀ ਜਾਂ ਹੋਰ ਥਾਵਾਂ ਦੇ ਉੱਤੇ, ਤਾਂ ਉਦੋਂ 2 ਜਿਹੜੇ US ਦੇ ਸਿਟੀਜ਼ਨ ਸੀਗੇ ਉਹਨਾਂ ਨੂੰ ਰੋਕ ਲਿਆ ਗਿਆ ਸੀ ਫੈਡਰਲ ਏਜੰਟਸ ਦੇ ਵੱਲੋਂ, ਤੇ ਉਹਨਾਂ ਦੇ ਨਾਲ ਉਹਨਾਂ ਨੇ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਇਹ ਦਾਅਵਾ ਕੀਤਾ ਕਿ ਸਾਡੇ ਨਾਲ ਧੱਕੇਸ਼ਾਹੀ ਹੋਈ ਤੇ ਜਿਹੜੇ ਫੈਡ ਦੇ ਏਜੰਟ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਉਹ ਲੋੜੋਂ ਵੱਧ ਪਰੇਸ਼ਾਨ ਕੀਤਾ, ਜਾਂ ਸਾਡੀ ਜਿਹੜੀ ਇੱਕ ਤਰੀਕੇ ਨਾਲ ਜਿਹੜੀ ਭਾਵਨਾ ਜਿਹੜੀ ਆਮ ਜਿਹੜੀ ਕਿਸੇ ਦੀ ਬੰਦੇ ਦੀ ਡਿਗਨਿਟੀ ਹੁੰਦੀ ਆ ਉਹਨੂੰ ਹਰਟ ਕੀਤਾ। ਫਿਰ ਸੁਪਰੀਮ ਕੋਰਟ ਨੇ ਇਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਵੀ ਕਾਰਵਾਈਆਂ ਸੀਗੀਆਂ ਉਹਨਾਂ ਤੇ ਰੋਕ ਲਾਈ ਸੀ, ਪਰ ਅੱਜ ਪ੍ਰਸ਼ਾਸਨ ਜਿਹੜਾ ਉਹ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਹਾਲਟ ਕਰੋ, ਕੋਰਟ ਆਰਡਰਸ ਨੂੰ ਰੋਕੋ ਜਿਹੜੇ ਕਿ ਇਮੀਗ੍ਰੇਸ਼ਨ ਸਟਾਪਸ ਦੇ ਮਾਮਲੇ ਦੇ ਵਿੱਚ ਉਹਨਾਂ ਲੋਕਾਂ ਉੱਤੇ ਕਾਰਵਾਈਆਂ ਕਰਨ ਤੋਂ ਸਾਨੂੰ ਰੋਕਦੇ ਨੇ। ਅਗਲੀ ਜਿਹੜੀ ਖਬਰ ਕਰਦੇ ਜਾਈਏ, LA ਟਾਈਮਜ਼ ਰਿਪੋਰਟ ਕਰ ਰਿਹਾ ਹੈ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਲੱਖਾਂ ਹੀ ਉਹ ਲੋਕ ਜਿਹੜੇ ਮੈਡੀਕੇਡ ਦੇ ਉੱਤੇ ਹੈਗੇ ਨੇ, ਨਵੀਆਂ ਜਿਹੜੀਆਂ ਬਿੱਲ ਦੇ ਆਧਾਰ ਦੇ ਉੱਤੇ ਜਿਹੜੀਆਂ ਵਰਕ ਰਿਕੁਆਇਰਮੈਂਟਸ ਆ ਉਸ ਦੇ ਚੱਲਦਿਆਂ ਉਹਨਾਂ ਦੀ ਜਿਹੜੀ ਹੈਲਥ ਕਵਰੇਜ ਆ ਉਸ ਨੂੰ ਲੂਜ਼ ਕਰ ਸਕਦੇ ਆ, ਉਹਨਾਂ ਦੀ ਇੰਸ਼ੋਰੈਂਸ ਬੇਸਿਕਲੀ ਬੰਦ ਹੋ ਸਕਦੀ ਆ। 6 ਦਹਾਕੇ ਦੇ ਮੈਡੀਕੇਡ ਦੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਇਦਾਂ ਦੀਆਂ ਜਿਹੜੀਆਂ ਵਰਕ ਰਿਕੁਆਇਰਮੈਂਟਸ ਆ ਟਰੰਪ ਪ੍ਰਸ਼ਾਸਨ ਦੇ ਦੁਆਰਾ ਜਾਂ ਕਾਂਗਰਸ ਦੇ ਦੁਆਰਾ ਨਵੇਂ ਪਾਸ ਕੀਤੇ ਗਏ ਬਿੱਲ ਦੇ ਵਿੱਚ ਰੱਖੀਆਂ ਗਈਆਂ ਆ। LA ਕਾਉਂਟੀ ਤੋਂ ਉਹ ਰਿਪੋਰਟ ਇਹ ਕਰ ਰਹੇ ਨੇ ਵੀ ਇਹ ਜਿਹੜੀਆਂ ਨਵੀਆਂ ਜਿਹੜੀਆਂ ਰੂਲਸ ਆ ਉਸ ਦੇ ਤਹਿਤ ਜਿੱਥੇ ਕਿ ਮੈਡੀਕੇਡ ਜਿਹੜੇ ਲਾਸ ਐਂਜਲਸ ਕਾਉਂਟੀ ਹੈਲਥ ਪਲਾਨ ਆ ਜੋ ਕਿ 2.3 ਮਿਲੀਅਨ ਲੋਕਾਂ ਨੂੰ ਮੈਡੀਕਲ ਦਿੰਦਾ ਆ, ਉਸ ਦੇ ਅੰਡਰ ਕਹਿੰਦੇ ਉਹਦੇ ਵਿੱਚੋਂ ਤਕਰੀਬਨ 1 ਮਿਲੀਅਨ ਲੋਕ ਆਪਣੀ ਜਿਹੜੀ ਇੰਸ਼ੋਰੈਂਸ ਆ ਉਹ ਲੂਜ਼ ਕਰ ਸਕਦੇ ਹੈਗੇ ਆ। ਇਹ ਜਿਹੜੀ ਇਸ ਟਾਈਮ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਪਿਆ ਆ। LA ਕੇਅਰ ਹੈਲਥ ਪਲਾਨ ਦੀ ਹੈਡ ਜਿਹੜੇ ਨੇ ਮਾਰਥਾ ਸੈਂਟੈਨਾ ਚਿਨ, ਉਹਨਾਂ ਨੇ ਕਿਹਾ ਵੀ ਇਹ ਹੁਣ ਕਾਫੀ ਔਖਾ ਹੋ ਜਾਊਗਾ ਬਹੁਤ ਸਾਰੇ ਲੋਕਾਂ ਦੇ ਲਈ ਇੰਸ਼ੋਰਡ ਰਹਿਣਾ, ਯਾਨੀ ਕਿ ਉਹਨਾਂ ਦੀ ਇੰਸ਼ੋਰੈਂਸ ਚੱਲਦੀ ਰਵੇ। ਕਹਿੰਦੇ ਵੀ ਉਹਨਾਂ ਦੇ 20 ਤੋਂ 40% ਜਿਹੜੇ ਮੈਂਬਰਸ ਆ ਜੋ ਕਿ ਤਕਰੀਬਨ 1 ਮਿਲੀਅਨ ਦਾ ਆંકੜਾ ਉਹ ਦੱਸਦੇ ਨੇ ਵੀ ਉਹ ਕਵਰੇਜ ਲੂਜ਼ ਕਰ ਸਕਦੇ ਨੇ। ਲੋ ਇਨਕਮ ਅਮਰੀਕਨਸ ਦੇ ਲਈ, ਡਿਸੇਬਲਡ ਦੇ ਲਈ, ਲੋਕਾਂ ਦੇ ਲਈ ਫ੍ਰੀ ਜਾਂ ਸਬਸਿਡਾਈਜ਼ਡ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਰੱਖੀ ਗਈ ਸੀਗੀ। ਸੋ ਕਹਿੰਦੇ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਕੁੱਲ ਮਿਲਾ ਕੇ 5.1 ਮਿਲੀਅਨ ਆ ਤੇ ਇਹਨਾਂ ਦੇ ਇਲਾਕੇ ਦੇ ਵਿੱਚ 2.3 ਮਿਲੀਅਨ ਲੋਕ ਜਿਹੜੇ ਆਉਂਦੇ ਆ। ਸੋ ਨਵੀਂ ਵਰਕ ਰਿਕੁਆਇਰਮੈਂਟ ਇਹ ਆ ਵੀ ਹਰ 6 ਮਹੀਨਿਆਂ ਦੇ ਵਿੱਚ ਜਿਹੜੇ ਹੈਲਥੀ ਅਡਲਟਸ ਨੇ ਉਹਨਾਂ ਨੂੰ ਦਿਖਾਉਣਾ ਪਊਗਾ ਵੀ ਉਹ ਇਸ ਦੇ ਲਈ ਕੁਆਲੀਫਾਈ ਕਰਦੇ ਨੇ, ਵਰਕ ਰਿਕੁਆਇਰਮੈਂਟ ਜਿਹੜੀ ਉਹ ਸ਼ੋ ਕਰਕੇ। ਜਿਨ੍ਹਾਂ ਦੀ ਇਨਕਮ 100% ਜਾਂ 138% ਦੇ ਦਰਮਿਆਨ ਆ ਫੈਡਰਲ ਪਾਵਰਟੀ ਲਿਮਿਟ ਦੇ ਲਈ, ਉਹਨਾਂ ਦੇ ਉੱਤੇ ਇਹ ਰੂਲ ਅਪਲਾਈ ਜਿਹੜਾ ਉਹ ਹੋਵੇਗਾ। ਸੋ ਇਹ ਕਹਿੰਦੇ ਵੀ ਇਹ ਜਿਹੜਾ ਗਰੁੱਪ ਮੈਡੀਕੇਡ ਦੇ ਵਿੱਚ ਐਲੀਜੀਬਲ ਇਸ ਲਈ ਬਣਿਆ ਸੀ ਕਿਉਂਕਿ ਅਫੋਰਡੇਬਲ ਹੈਲਥ ਕੇਅਰ ਦੇ ਦੁਆਰਾ ਇਸ ਨੂੰ ਐਕਸਪੈਂਡ ਕੀਤਾ ਗਿਆ ਸੀ। ਇਹਨਾਂ ਦੇ ਵਿੱਚੋਂ ਜਿਹੜੇ 2 ਗਰੁੱਪ ਆ ਜਾਂ 2-3 ਗਰੁੱਪ ਆ ਉਹਨਾਂ ਨੂੰ ਛੋਟ ਦਿੱਤੀ ਗਈ ਆ, ਜਿਨ੍ਹਾਂ 'ਚ ਗਰਭਵਤੀ ਔਰਤਾਂ ਦੇ ਲਈ ਜਾਂ ਜਿਹੜੇ ਕੋਈ 14 ਸਾਲ ਦੀ ਉਮਰ ਤੋਂ ਘੱਟ ਵਾਲੇ ਬੱਚਿਆਂ ਦੀ ਕੇਅਰ ਕਰ ਰਹੇ ਆ ਜਾਂ ਉਹਨਾਂ ਦੀ ਐਡਿਕਸ਼ਨ ਟ੍ਰੀਟਮੈਂਟ ਜਿਹੜੀ ਉਹ ਚੱਲ ਰਹੀ ਆ। ਸੋ ਇਹਨਾਂ ਨੇ ਹੁਣ ਚਿੰਤਾ ਜਿਹੜੀ ਉਹ ਪ੍ਰਗਟਾਈ ਆ ਵੀ ਇਹ ਨਵੀਆਂ ਵਰਕ ਰਿਕੁਆਇਰਮੈਂਟਸ ਜੋ ਕਿ ਹਰ 6 ਮਹੀਨੇ ਬਾਅਦ ਤੁਹਾਨੂੰ ਜਿਹੜੀਆਂ ਉਹ ਮੀਟ ਕਰਨੀਆਂ ਪੈਣਗੀਆਂ, ਰਿਕੁਆਇਰ ਕਰਨੀਆਂ ਪੈਣਗੀਆਂ, ਉਹਦੇ ਨਾਲ ਲੋਕ ਦੀ ਇੰਸ਼ੋਰੈਂਸ
ਬੰਦ ਹੋ ਸਕਦੀ ਆ। ਹਾਊਸ ਦੇ ਸਪੀਕਰ ਮਾਈਕ ਜੌਨਸਨ ਜੋ ਲੂਜ਼ੀਆਨਾ ਤੋਂ ਆ, ਉਹਨਾਂ ਨੇ ਕਿਹਾ ਆ ਵੀ ਜੇ ਆਪਾਂ ਇਸ ਤਰੀਕੇ ਦੇ ਨਾਲ ਕਲੀਨ ਅਪ ਕਰਾਂਗੇ ਤਾਂ ਅਸੀਂ ਬਹੁਤ ਜ਼ਿਆਦਾ ਮਨੀ ਜਿਹੜਾ ਆ ਉਹ ਸੇਵ ਕਰਾਂਗੇ। ਵੀ ਜਿਹੜੇ ਕਹਿੰਦੇ ਵੀ ਲੋਕ ਹੈਲਦੀ ਆ ਉਹ ਕੰਮ ਕਰਨ, ਫਿਰ ਇੰਸ਼ੋਰੈਂਸ ਜਿਹੜੀ ਉਹਨਾਂ ਨੂੰ ਜਿਹੜੀ ਉਹ ਮਿਲੇ, ਤਾਂ ਹੀ ਇਹ ਕੰਮ ਜਿਹੜਾ ਉਹ ਅੱਗੇ ਜਿਹੜਾ ਉਹ ਵੱਧਦਾ ਰਹੇਗਾ। ਸੋ ਇਹਦੇ ਨਾਲ ਹੁਣ ਨਵੇਂ ਤਰ੍ਹਾਂ ਦੀ ਜਿਹੜੀ ਚਰਚਾ ਆ ਉਹ ਛਿੜ ਚੁੱਕੀ ਆ। ਜੀ, ਤੁਹਾਨੂੰ ਯਾਦ ਹੋਣਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਾਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਇਸ ਗੱਲ ਦੀ ਤੁਹਾਨੂੰ ਜਾਣਕਾਰੀ ਦਿੰਦੇ ਰਹੇ ਹਾਂ ਕਿ ਜਿਹੜੀਆਂ ਹੁਣ ਏਜੰਸੀਜ਼ ਨੇ ਫੈਡ ਦੀਆਂ, ਖਾਸ ਕਰਕੇ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਜਾਂ ਇਮੀਗ੍ਰੇਸ਼ਨ ਐਂਡ ਕਸਟਮਸ ਜਿਹੜੀ ਇਨਫੋਰਸਮੈਂਟ ਆਈਸ, ਉਹਨੇ ਹੁਣ ਮੈਡੀਕੇਡ ਜਾਂ ਮੈਡੀਕਲ ਦਾ ਜਿਹੜਾ ਡਾਟਾ ਜਾਂ IRS ਦੇ ਨਾਲ ਵੀ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀ ਉਹ ਡਾਟਾ ਜਿਹੜਾ ਉਹ ਉਹਨਾਂ ਦੇ ਨਾਲ ਸ਼ੇਅਰ ਹੋਊਗਾ। ਤਾਜ਼ਾ ਖਬਰ ਦੇ ਮੁਤਾਬਕ ਕੈਲੀਫੋਰਨੀਆ ਤੇ 19 ਹੋਰ ਸਟੇਟਸ ਨੇ ਜਿਹੜੀਆਂ ਉਹਨਾਂ ਨੇ ਫੈਡਰਲ ਜੱਜ ਤੋਂ ਇਸ ਗੱਲ ਦੀ ਮੰਗ ਕੀਤੀ ਹੈ ਕਿ ਜਿਹੜੀ ਇਸ ਮਾਮਲੇ ਦੇ ਵਿੱਚ ਪ੍ਰੀਲਿਮਿਨਰੀ ਜਿਹੜੀ ਇੰਜੈਕਸ਼ਨ ਹੈ ਉਹ ਲਾਈ ਜਾਵੇ ਤਾਂ ਜੋ ਜਿਹੜਾ ਇਹ ਡਾਟਾ US ਡਿਪਾਰਟਮੈਂਟ ਆਫ ਹੈਲਥ ਦਾ ਜਾਂ ਹਿਊਮਨ ਸਰਵਿਸ ਦਾ ਇਹ ਰੋਕਿਆ ਜਾਵੇ ਹੋਮਲੈਂਡ ਸਿਕਿਉਰਿਟੀ ਦੇ ਕੋਲੇ ਜਾਣ ਤੋਂ ਵੀ ਤੇ ਜਿਹੜਾ ਆਈਸ ਦੇ ਕੋਲੇ ਜਾਣ ਤੋਂ ਵੀ, ਜਿਹਦੇ ਨਾਲ ਜਿਹੜੀ ਪ੍ਰਾਈਵੇਟ ਇਨਫੋਰਮੇਸ਼ਨ ਦਾ ਜਿਹੜਾ ਐਕਸੈਸ ਹੈ, ਚਾਹੇ ਉਹ ਮੈਡੀਕੇਡ ਦਾ ਚਾਹੇ ਉਹ ਹੋਰ ਲੋਕਾਂ ਦਾ ਜਿਹੜੇ ਕਿ ਇਹਦੇ ਲਾਭਪਾਤਰੀ ਨੇ, ਉਹਨੂੰ ਰੋਕਿਆ ਜਾ ਸਕੇ। US ਜੱਜ ਜਿਹੜੇ ਡਿਸਟ੍ਰਿਕਟ ਜੱਜ ਨੇ ਵਿੰਸ, ਉਹਨਾਂ ਨੇ ਕਿਹਾ ਵੀ ਹਲੇ ਤੱਕ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਰੂਲਿੰਗ ਤਾਂ ਕੋਈ ਨਹੀਂ ਦਿੱਤੀ ਕਿਉਂਕਿ ਤਾਜ਼ਾ ਖਬਰ ਹੈ ਇਹਦੀ ਜਿਹੜੀ ਹੀਅਰਿੰਗ ਹੋਈ ਸੀ ਸੈਨ ਫਰਾਂਸਿਸਕੋ ਦੇ ਵਿੱਚ। ਬਰਾਕ ਓਬਾਮਾ ਅਪਾਇੰਟੀ ਕਹਿੰਦੇ ਵੀ ਇਹ ਮੰਨੇ ਜਾਂਦੇ ਨੇ ਤੇ ਦੱਸਿਆ ਜਾ ਰਿਹਾ ਵੀ ਹੋ ਸਕਦਾ ਇਸ ਮਾਮਲੇ ਦੇ ਵਿੱਚ ਉਹ ਪ੍ਰੀਲਿਮਿਨਰੀ ਜਿਹੜੀ ਇੰਜੈਕਸ਼ਨ ਆ ਉਹਨੂੰ ਇਸ਼ੂ ਕਰ ਦੇਣ, ਪਰ ਹਲੇ ਵੀ ਉਹਦੇ ਉੱਤੇ ਕੋਈ ਜਿਹੜਾ ਉਹ ਅਦਾਲਤ ਜਿਹੜੀ ਕੋਰਟ ਆ ਉਹ ਕਿਸੇ ਸਿੱਟੇ ਤੇ ਤਾਂ ਨਹੀਂ ਪਹੁੰਚੀ ਆ। ਪਰ ਹਾਂ, ਜਿਹੜੀਆਂ ਸਟੇਟਸ ਨੇ ਉਹਨਾਂ ਨੇ ਆਪਣੇ ਦਾਅਵੇ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਆ ਵੀ ਇਹਦੇ ਨਾਲ ਲੋਕਾਂ ਦਾ ਜਿਹੜੀ ਨਿੱਜਤਾ ਉਹ ਵੀ ਪ੍ਰਭਾਵਿਤ ਹੋਊਗੀ ਤੇ ਇਹਦੇ ਨਾਲ ਜਿਹੜੇ ਮੈਡੀਕੇਡ ਦੇ ਜਿਹੜੇ ਲਾਭਪਾਤਰੀ ਨੇ ਉਹਨਾਂ ਦੀ ਜਿਹੜੀ ਪੜਤਾਲ ਕਰਨੀ ਬਹੁਤ ਸੌਖੀ ਆ ਤੇ ਉਹਨਾਂ ਦੇ ਨਾਲ ਕਿਸੇ ਇਮੀਗ੍ਰੇਸ਼ਨ ਦੇ ਪੱਧਰ ਦੇ ਉੱਤੇ ਤੌਰ ਦੇ ਉੱਤੇ ਜਿਹੜਾ ਧੱਕਾ ਉਹ ਹੋ ਵੀ ਸਕਦਾ। ਸੋ ਇਹਨਾਂ ਨੇ ਹੋਰ ਵੀ ਜਿਹੜੀਆਂ ਮੈਡੀਕੇਡ ਸਰਵਿਸਿਜ਼ ਨੇ ਜਾਂ ਹੋਰ, ਇਹ ਕਹਿੰਦੇ ਵੀ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਡਾਟਾ ਜਿਹੜਾ ਕਿਸੇ ਦੀ ਨਿੱਜਤਾ ਉਹ ਕਿਸੇ ਏਜੰਸੀ ਨੂੰ ਦੇਣੀ ਕੋਈ ਚੰਗੀ ਗੱਲ ਨਹੀਂ ਆ। ਇਸ ਕਰਕੇ ਇਹਦੇ ਉੱਤੇ ਜਿਹੜਾ ਇੰਜੰਕਸ਼ਨ ਲਾਉਣ ਦੀ ਜਿਹੜੀ ਉਹ ਇਸ ਟਾਈਮ ਜ਼ਰੂਰਤ ਹੈ, ਖਾਸ ਲੋੜ ਹੈ। ਜੀ ਅਗਲੀ ਪ੍ਰਵੀਨ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਾਂ ਕਹਿ ਲਓ ਵੀ ਪੂਰੇ ਅਮਰੀਕਾ ਦੇ ਵਿੱਚ ਹੀ ਜਦੋਂ ਕੋਵਿਡ ਦਾ ਰੌਲਾ ਸੀਗਾ, ਬਹੁਤ ਸਾਰੇ ਜਿਹੜੇ ਫੰਡਸ ਆ ਉਹ ਦਿੱਤੇ ਜਿਹੜੇ ਉਹ ਜਾਂਦੇ ਰਹੇ, ਪਰ ਉਸੇ ਦੇ ਜਿਹੜਾ ਉਹ ਚੱਲਦੇ ਆ ਆਪਾਂ ਇਹ ਦੇਖਿਆ ਵੀ ਬਹੁਤ ਜ਼ਿਆਦਾ ਫਰਾਡ ਵੀ ਹੋਇਆ। ਹੁਣ ਪਤਾ ਲੱਗਾ ਵੀ ਇੱਕ ਕਨਵਿਕਟਡ ਫੈਲਨ ਜਿਹੜਾ ਪਹਿਲਾਂ ਹੀ ਜਿਸ ਦੇ ਉੱਤੇ ਦੋਸ਼ ਜਿਹੜੇ ਆ ਉਹ ਕੱਲੇ ਲੱਗੇ ਹੀ ਨਹੀਂ ਵੀ ਉਸ ਦੇ ਉੱਤੇ ਦੋਸ਼ ਸਾਬਤ ਹੋ ਚੁੱਕੇ ਆ, ਉਸ ਨੂੰ $8 ਲੱਖ ਜਿਹੜੇ ਆ ਕੋਵਿਡ ਦੇ ਫੰਡਸ ਦੇ ਵਿੱਚ ਜਿਹੜੇ ਉਹ ਮਿਲੇ ਆ ਤੇ ਉਹਨੇ ਵੀ ਜਿਹੜੇ ਧੋਖੇ ਦੇ ਨਾਲ ਹੀ ਜਿਹੜੇ ਉਹ ਹਾਸਲ ਕੀਤੇ ਆ। ਡਿਪਾਰਟਮੈਂਟ ਆਫ ਜਸਟਿਸ ਨੇ ਦੱਸਿਆ ਵੀ ਹੁਣ ਉਸ ਨੂੰ ਗ੍ਰਿਫਤਾਰ ਫਿਰ ਦੁਬਾਰਾ ਕਰ ਲਿਆ ਗਿਆ ਹੈਗਾ ਆ। ਸੈਨ ਬਰਨਾਰਡੀਨੋ ਕਾਉਂਟੀ ਦਾ ਇਹ ਰਹਿਣ ਵਾਲਾ ਬੰਦਾ ਜਿਹੜਾ ਉਹ ਦੱਸਿਆ ਜਾਂਦਾ, ਅਦਾਲਤੀ ਦਸਤਾਵੇਜ਼ ਦੱਸਦੇ ਨੇ ਜਸਟਿਨ ਕੁਨੀਕਾਓ 38 ਸਾਲਾਂ ਦਾ, ਓਨਟਾਰੀਓ ਜਿਹੜਾ ਕਿ LA ਦੇ ਨਜ਼ਦੀਕ ਜਿਹੜਾ ਪੈਂਦਾ ਸ਼ਹਿਰ ਆ, ਉਹਨੇ EIDL ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਆਪਣੇ ਜਿਹੜੇ ਇੱਕ ਬਿਜ਼ਨਸ ਜਿਸ ਦਾ ਨਾਮ ਉਹਨੇ ਟ੍ਰੈਂਡ ਸੈਟਰਸ ਕਰਕੇ ਰੱਖਿਆ ਸੀ ਉਸ ਦੇ ਲਈ ਅਪਲਾਈ ਜਿਹੜਾ ਉਹ ਕੀਤਾ। ਕਹਿੰਦੇ ਵੀ ਇਸਨੇ ਡਿਸਕਲੋਜ਼ ਨਹੀਂ ਕੀਤਾ ਵੀ ਉਹ ਜਾਂ ਉਹਦੀ ਕੰਪਨੀ ਪਹਿਲਾਂ ਕ੍ਰਾਈਮ ਦੇ ਲਈ ਕਨਵਿਕਟ ਜਿਹੜੇ ਉਹ ਹੋ ਚੁੱਕੇ ਆ। ਇਹ ਮੇਲ ਫਰਾਡ ਦੇ ਵਿੱਚ ਜਨਵਰੀ 2020 ਵਿੱਚ ਹੀ ਕਨਵਿਕਟ ਹੋ ਕੇ ਹਟਿਆ ਸੀ। $2.5 ਲੱਖ ਦਾ ਇਹ ਚੂਨਾ ਪਹਿਲਾਂ ਹੀ ਲਾ ਚੁੱਕਾ ਸੀ US ਤੇ ਕੈਲੀਫੋਰਨੀਆ ਵਾਲਿਆਂ ਨੂੰ ਨਕਲੀ ਅਨਇੰਪਲੋਇਮੈਂਟ ਤੇ ਡਿਸੇਬਿਲਿਟੀ ਕਲੇਮਸ ਜਿਹੜੇ ਉਹ ਫਾਈਲ ਕਰਕੇ। ਸੋ ਹੁਣ ਇਹਦੀ ਬੈਕ ਸਟੋਰੀ ਤੋਂ ਇਹ ਪਤਾ ਲੱਗਦਾ ਵੀ ਇਹਨੂੰ ਪਤਾ ਹੀ ਸੀਗਾ, ਇਹਨੂੰ ਰਾਹ ਦਾ ਪਤਾ ਸੀ, ਇਸੇ ਲਈ ਇਹਨੇ ਦੁਬਾਰਾ ਇਹ ਜਿਹੜਾ ਉਹ ਪੰਗਾ ਜਿਹੜਾ ਉਹ ਲਿਆ ਆ। ਉਦੋਂ ਇਹਨੂੰ 35 ਮਹੀਨਿਆਂ ਦੀ ਸਜ਼ਾ ਵੀ ਜਿਹੜੀ ਉਹ ਹੋਈ ਸੀ, ਪਰ ਫਿਰ ਉਸ ਦੇ ਬਾਵਜੂਦ ਇਹ ਕਰਤੂਤ ਜਿਹੜੀ ਉਹ ਕਰ ਗਿਆ ਤੇ $8,05,000 ਜਿਸ ਨੂੰ SBA ਨੇ ਅਪਰੂਵ ਜਿਹੜਾ ਉਹ ਕਰ ਦਿੱਤਾ ਸੀ, ਇਹਦੇ ਬੈਂਕ ਅਕਾਊਂਟ ਦੇ ਵਿੱਚ ਵੀ ਜਿਹੜਾ ਉਹ ਜਾ ਚੁੱਕਾ ਸੀਗਾ। ਸੋ ਹੁਣ ਕਹਿੰਦੇ ਵੀ ਇਸ ਨੂੰ ਇੱਕ ਵਾਰੀ ਫੇਰ ਵਾਇਰ ਫਰਾਡ ਦੇ ਲਈ ਚਾਰਜ ਕੀਤਾ ਗਿਆ ਆ ਤੇ ਇਸ ਵਾਰ ਇਸ ਨੂੰ 20 ਸਾਲ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਜਿਹੜੀ ਸਜ਼ਾ ਹੋ ਸਕਦੀ ਆ ਜੇ ਇਸ ਦੇ ਉੱਤੇ ਇਹ ਦੋਸ਼ ਸਾਬਤ ਹੋ ਜਾਂਦੇ। ਜੀ ਬਿਲਕੁਲ, ਤੇ ਆਪਣਾ ਜਿਹੜਾ ਖਬਰਾਂ ਦਾ ਸਮਾਂ ਰਾਜਕਰਮਵੀਰ ਸਿੰਘ ਜੀ ਉਹ ਸਮਾਪਤੀ ਵਾਲਾ ਜੀ, ਤੇ ਜਾਂਦੇ ਆਂਦੇ ਸਟਾਕ ਤੇ ਜਿਹੜੀ ਕਰੰਸੀ ਉਹਦੇ ਰੇਟ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚੱਲੋ। ਜੀ ਬਿਲਕੁਲ, ਉਸ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਜਿਹੜੀ ਹੋਰ ਖਬਰ ਦੇ ਉੱਤੇ ਨਜ਼ਰ ਮਾਰੀਏ। ਕੈਲੀਫੋਰਨੀਆ ਨੇ ਆਪਣੀ ਜਿਹੜੀ એનર્ਜੀ ਸਪਲਾਈ ਆ ਉਸ ਦੇ ਵਿੱਚੋਂ ਕੋਲਾ ਆ ਉਸ ਨੂੰ ਕੱਢ ਦਿੱਤਾ ਸੀ, ਪਰ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਬਿਜਲੀ ਦੀ ਜਿਹੜੀ ਡਿਮਾਂਡ ਆ ਉਹ
ਵੱਧ ਰਹੀ ਆ। ਸੋਲਰ ਇਹਨਾਂ ਨੇ ਬਹੁਤ ਲਾਇਆ, ਨੋ ਡਾਊਟ। ਹਰ ਘਰ ਦੇ ਉੱਤੇ ਜਿਹੜਾ ਨਵੇਂ ਬਣ ਰਹੇ ਘਰ ਦੇ ਉੱਤੇ ਤਾਂ ਮਿਨੀਮਮ ਜਿਹੜਾ ਸੋਲਰ ਆ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਜਿਹੜਾ ਉਹ ਲੱਗ ਰਿਹਾ ਆ। ਪਰ ਕਹਿੰਦੇ ਵੀ ਹੁਣ ਬਿਜਲੀ ਦੇ ਪ੍ਰਾਈਸ ਵਧਣ ਦੇ ਕਰਕੇ ਬਿਜਲੀ ਔਨ ਰੱਖਣ ਦੇ ਖਾਤਰ ਕੈਲੀਫੋਰਨੀਆ ਅਜੇ ਉਸ ਤਰੀਕੇ ਦੇ ਨਾਲ ਆਪਣੀ ਜਿਹੜੀ ਪਾਵਰ ਮਾਰਕੀਟ ਆ ਉਸਨੂੰ ਐਕਸਪੈਂਡ ਨਹੀਂ ਕਰ ਸਕੀ, ਤੇ ਹੁਣ ਕਹਿੰਦੇ ਵੀ ਸ਼ਾਇਦ ਇਹਨਾਂ ਨੂੰ ਇੱਕ ਵਾਰੀ ਫੇਰ ਕੋਲੇ ਵੱਲ ਨੂੰ ਜਿਹੜਾ ਉਹ ਹੋਣਾ ਪੈ ਸਕਦਾ ਆ। ਨਿਊਕਲੀਅਰ ਪਲਾਂਟ ਜਿਹੜਾ ਇੱਕ ਚੱਲਦਾ ਸੀ ਉਸ ਨੂੰ ਬੰਦ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਕਲੀਨ એનર્ਜੀ ਲਿਆਉਣ ਦੇ ਲਈ, ਜਿਸ ਦੇ ਲਈ ਕੈਲੀਫੋਰਨੀਆ ਕਹਿੰਦਾ ਵੀ ਅਸੀਂ ਵਚਨਬੱਧ ਹਾਂ। ਕਈ ਲਾਅ ਮੇਕਰ ਤਾਂ ਇਹ ਕਹਿ ਰਹੇ ਆ ਵੀ ਅਸੀਂ ਟੋਟਲੀ ਜਿਹੜਾ ਆ ਉਹ ਬਿਜਲੀ ਉਤਪਾਦਨ ਸੋਲਰ ਉਹ ਕਲੀਨ ਵਾਲੇ ਪਾਸੇ ਨੂੰ ਜਿਹੜਾ ਉਹ ਜਾਣਾ ਆ। ਪਰ ਉਹਦੇ ਲਈ ਕਹਿੰਦੇ ਵੀ ਅਜੇ ਕਾਫੀ ਜ਼ਿਆਦਾ ਚੈਲੰਜ ਸਾਹਮਣੇ ਹੈਗਾ ਆ। ਸੋ ਹੋ ਸਕਦਾ ਹੈ ਵੀ ਇੱਕ ਵਾਰੀ ਫੇਰ ਜਿਹੜਾ ਆ ਇਹਨਾਂ ਨੂੰ ਫੋਸਲ ਫਿਊਲ ਦੇ ਵਿੱਚ ਪਲੱਗ ਬੈਕ ਕਰਨਾ ਪਵੇ, ਤਾਂ ਜੋ ਲੋਕਾਂ ਦੇ ਘਰਾਂ ਦੀ ਬਿਜਲੀ, ਏਸੀ, ਹੀਟਰ ਜਿਹੜੇ ਆ ਉਹ ਚੱਲਦੇ ਰਹਿ ਸਕਣ, ਤੇ ਹੁਣ ਬਿਜਲੀ ਵਾਲੀਆਂ ਕਾਰਾਂ ਵੀ ਉਸ ਦੇ ਵਿੱਚ ਨਾਲ ਆ। ਮਾਰਕੀਟਸ ਦੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 224 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 43,900 ਤੇ 69 ਤੇ ਬੰਦ ਹੋਇਆ। S&P 5 ਪੁਆਇੰਟ ਘਟ ਕੇ 6340, ਨੈਸਡੈਕ 73 ਪੁਆਇੰਟ ਵੱਧ ਕੇ 21,200 ਤੇ 43 ਤੇ ਬੰਦ ਹੋਇਆ। ਸੋਨੇ ਦਾ ਭਾਅ 3400 ਤੇ $96 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ। 10 ਈਅਰ ਯੀਲਡ 4.25%। ਕ੍ਰਿਪਟੋ ਕਰੰਸੀ ਚ ਬਿਟਕੋਇਨ 1,17,520 ਤੇ ਇਥੀਰੀਅਮ $3896 ਦੇ ਬਰਾਬਰ ਚੱਲ ਰਿਹਾ ਹੈ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 87 ਰੁਪਏ ਤੇ 43 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 282 ਰੁਪਏ ਤੇ 55 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਇੱਥੇ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA।